ਤੇ ਇਹ ਸ਼ੌਕ ਅੱਛਾ ਨੇਜ਼ਾਬਾਜ਼ੀ ਦਾ, ਨਵਾਬਾਂ ਦਾ ਸ਼ੌਕ ਹੈ। ਤੇ ਫੋਨਾਂ ਨੂੰ ਛੱਡੋ, ਟੈਬਾਂ ਨੂੰ ਛੱਡੋ ਤੇ ਐਸ਼ ਖੇਡ ਵੱਲ ਆਓ, ਇਨਸ਼ਾਅੱਲਾ ਤੁਹਾਨੂੰ ਮਜ਼ਾ ਆਵੇਗਾ। ਤੇ ਆਪਣੇ ਨਾਲ ਵੱਡੇ ਸਵਾਰਾਂ ਨੂੰ ਫੋਲੋ ਕਰੋ ਔਰ ਉਹਨਾਂ ਦੀ ਇੱਜ਼ਤ ਕਰੋ ਤਾਂ ਕਿ ਤੁਸੀਂ ਆਉਣ ਵਾਲੇ ਵਕਤ ਵਿੱਚ ਕਾਮਯਾਬ ਹੋ ਸਕੋ। ਪਰ ਮੈਂ ਆਖਣਾ ਕਿ ਜੇ ਅਸੀਂ ਦੇਸੀ ਮਾਹੌਲ ਵਿੱਚ ਆਈਏ ਤੇ ਉਹਦੇ ਨਾਲ ਸਾਨੂੰ ज़्यादा सुकून लगता है। ते सानू अस्सलाम वालेकुम नाजरीन, वीडियो के नीचे सुर्ख बटन दबाकर चैनल सब्सक्राइब करें ताकि हमारी न्यू वीडियोस आप डायरेक्ट देख सकें। अस्सलाम वालेकुम नाज़रीन, असी अक्सर वीडियो अपलोड कीतियां ने कि पाकिस्तान दे नहीं वर्ल्ड लेवल दे सवार ने चौधरी असर जहाद गोंदल साहब। ਉਹਨਾਂ ਦਾ ਇੰਟਰਵਿਊ ਕਰਨ ਗਏ ਸੀ ਤੇ ਉਹ ਅੰਦਰ ਕਿਸੇ ਕੰਮ ਬੈਠੇ ਸੀ, ਮਹਿਮਾਨਾਂ ਕੋਲ ਉਹਨਾਂ ਦਾ ਬੇਟਾ ਸੀ ਚੌਧਰੀ ਹਾਸ਼ਮ ਜਹਾਦ ਗੋਂਦਲ। ਬਗੈਰ ਉਸ ਬੱਚੇ ਨੂੰ ਦੱਸਿਓ ਉਹਨਾਂ ਦੇ ਵਾਲਿਦ ਸਾਹਿਬ ਨੂੰ ਨਹੀਂ ਸੀ ਪਤਾ ਤੇ ਅਸੀਂ ਬੱਚੇ ਨਾਲ ਗੱਲਬਾਤ ਕੀਤੀ, ਇੰਟਰਵਿਊ ਦੀ ਸ਼ਕਲ ਬਣ ਗਈ। ਔਰ ਮੈਂ ਸਮਝਣਾ ਇੰਤਹਾਈ ਖੁਦ ਇਤਮਾਦੀ ਉਸ ਬੱਚੇ ਵਿੱਚ ਸੀ, ਬਹੁਤ ਅੱਛੀਆਂ ਉਹਨੇ ਗੱਲਾਂ ਕੀਤੀਆਂ। ਉਸ ਤੋਂ ਬਾਅਦ ਕੁਆਂਖ ਮਿਰਜ਼ਾ ਇਰਫਾਨ ਬੇਗ ਸਾਹਿਬ ਦਾ ਬੇਟਾ ਹੈ ਸਰਦਾਰ ਸ਼ਜਾਉਰਮਾਨ ਬੇਗ। ਤੇ ਅੱਜ ਅਸੀਂ ਤੇ ਪੁੱਲੇ ਆਏ ਹਾਂ ਤੇ ਇੱਕ ਬੱਚਾ ਸਭ ਤੋਂ ਜ਼ਿਆਦਾ ਖੁਸ਼ੀ ਇਸ ਬੱਚੇ ਨੂੰ ਵੇਖ ਕੇ ਹੋਈ ਕਿ ਵਾਲਿਦ ਸਾਹਿਬ ਬੱਚੇ ਨੂੰ ਕੋਈ ਨਹੀਂ ਪਤਾ ਕਿ ਇਹਦੇ ਨਾਲ ਗੱਲਬਾਤ ਪੇ ਕਰਨੇ ਆ। ਅਸੀਂ ਬੱਚੇ ਨੂੰ ਵੀ ਕੋਈ ਸਬਕ ਸ਼ਬਕ ਕੋਈ ਨਹੀਂ ਦਿੱਤਾ। ਸਵਾਰਾਂ ਦੇ ਪੁੱਤ ਸਵਾਰ ਐਸ ਨਾਂ ਤੁਸੀਂ ਕੋਈ ਵੀਡੀਓ ਅਪਲੋਡ ਕੀਤੀਆਂ ਤੇ ਇਹ ਸਾਡੇ ਕਲਚਰ ਦਾ ਐਸਾ ਰੰਗ ਹੈ ਕਿ ਇਹਨਾਂ ਲੋਕਾਂ ਦੀ ਔਲਾਦ ਜਿਹੜੀ ਇਸ ਰੰਗ ਦੇ ਵਿੱਚ ਰੰਗੀ ਗਈ ਹੈ ਔਰ ਇਨਸ਼ਾਅੱਲਾ ਨਸਲ ਦਰ ਨਸਲ ਗੇਮ ਚੱਲੀ ਆਉਂਦੀ ਹੈ ਔਰ ਅੱਗੋਂ ਟੁਰਦੀ ਰਹੇ ਦੀ। ਤਾਂ ਅਸੀਂ ਇਸ ਬੱਚੇ ਨਾਲ ਗੱਲਬਾਤ ਕਰਨੇ ਆ, ਖੁਦ ਤਾਰਫ ਵੀ ਸੁਣ ਲਓ ਤੇ ਬੱਚੇ ਨਾਲ ਗੁਫ਼ਤਗੂ ਕਰ। अस्सलाम वालेकुम जी। वालेकुम सलाम। बेटा की नाम है ਤੁਹਾਡਾ? मेरा नाम उस्मान जावेद जी। अबू जी का नाम हाजी जवेद इकबाल अमरा साहब जी मेरे अबू का नाम जी चौधरी जावेद इकबाल गुजर साहब ने। ठीक है। नेज़ाबाजी ਤੁਸੀਂ ਸਿੱਖਦੇ ਹੋ ਪਏ? जी पहले तो मैं ਤੁਹਾਡੇ ਚੈਨਲ ਦਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਲੋਕ ਆਪਣਾ ਕੀਮਤੀ ਵਕਤ ਕੱਢ ਕੇ ਤੇ ਸਾਡੇ ਇਸ ਗੇਮ ਨੂੰ ਅੱਗੇ ਪ੍ਰਮੋਟ ਕਰ ਰਹੇ ਹੋ। जी मैं ਹੁਣ ਨੇਜ਼ਾਬਾਜੀ ਇਹਨਾਂ ਦਿਨਾਂ ਵਿੱਚ ਹੀ ਸ਼ੁਰੂ ਕੀਤੀ ਹੈ ਤੇ ਇਨਸ਼ਾਅੱਲਾ मैं अपनी तरफ पूरी कोशिश कर रहा कि जल्द अज जल्द मैं अच्छा सवार बन जाऊँ। ਕਿਹੜੀ ਕਲਾਸ 'ਚ ਪੜ੍ਹਦੇ ਹੋ? जी मैं 7th क्लास पढ़ना बीकन हाउस स्कूल सिस्टम खारियाँ। ਤੇ ਆਮ ਤੌਰ ਤੇ ਬੇਟਾ ਬੱਚੇ ਜਿਹੜੇ ਨੇ ਉਰਦੂ ਬੋਲਦੇ ਨੇ ਅੰਗਰੇਜ਼ੀ ਸਕੂਲਾਂ, ਤੁਸੀਂ ਬਗੈਰ ਸਾਡੀ ਕਿਸੇ ਹਦਾਇਤ ਦੇ ਉਹ ਸ਼ੁਰੂ ਤੋਂ ਪੰਜਾਬੀ ਨਾਲ 'ਚ ਗੱਲ ਪੇ ਕਰਦੇ ਹੋ ਤੇ ਇਹਦੀ ਕੀ ਵਜ੍ਹਾ ਹੈ? जी वेखो ना माहौल दे नाल इंसान नूं चलना चाहिए। ਇਹ ਨੇਜ਼ਾਬਾਜੀ ਇੱਕ ਐਸਾ ਖੇਡ ਹੈ ਜਿਹੜੀ ਸਾਡੀ ਸਕਾਫਤ ਵੀ ਹੈ, ਸਾਡਾ ਕਲਚਰ ਵੀ ਹੈ ਤੇ ਇਹਦੇ ਵਿੱਚ ਜਿਸ ਵੇਲੇ ਲੋਕਾਂ ਨੂੰ ਵੇਖਦੇ ਆ, ਜਿਸੇ ਮੈਂ ਆਪਣਾ ਅਗਰ ਦੱਸਾਂ ਤੇ ਮੈਂ ਜਿਸ ਆਪਣੇ ਨਾਲ ਸੀਨੀਅਰ ਸਵਾਰਾਂ ਨੂੰ ਵੇਖਣਾ, ਦੂਜੇ ਬੰਦਿਆਂ ਨੂੰ ਵੇਖਣਾ ਤੇ ਮੈਨੂੰ ਵੀ ਸ਼ੌਕ ਪੈਦਾ ਹੁੰਦਾ ਹੈ ਤੇ ਮੈਂ ਆਖਣਾ ਕਿ ਜਿਵੇਂ ਦੂਸਰੇ ਗੱਲ ਕਰਦੇ ਨੇ ਉਹਨਾਂ ਨੂੰ ਉਸੇ ਤਰੀਕੇ ਨਾਲ ਜਵਾਬ ਦੇ ਤੇ ਮੈਂ ਕੋਸ਼ਿਸ਼ ਕਰਨਾ ਕਿ ਸਾਰਿਆਂ ਨੂੰ ਮੇਰੀ ਤਰਫੋਂ ਅੱਛਾ ਲਹਿਜਾ ਮਿਲੇ ਤੇ ਮੈਂ ਹਰ ਕਿਸੇ ਨੂੰ ਖੁਸ਼ ਰੱਖਣਾ ਕਿ ਯਾਨੀ ਆਪਣੀ ਮਾਦਰੀ ਜ਼ਬਾਨ ਜਿਹੜੀ ਹੈ ਜਾਂ ਮੇਰੀ ਮਾਦਰੀ ਜ਼ੁਬਾਨ ਜਿਹੜੀ ਮੈਂ ਕੋਸ਼ਿਸ਼ ਕਰਨਾ ਕਿ ਉਹਦੇ ਤੇ ਚੱਲਣਾ ਤੇ ਚੱਲਣਾ ਵੀ ਉਹਦੇ ਤੇ ਚਾਹੀਦਾ ਤਾਂ ਕਿ ਆਉਣ ਵਾਲੇ ਬੰਦਿਆਂ ਨੂੰ, ਬੱਚਿਆਂ ਨੂੰ, ਸਾਰਿਆਂ ਨੂੰ ਪਤਾ ਲੱਗੇ ਕਿ ਬੰਦਿਆਂ ਨਾਲ ਤੇ ਮਾਹੌਲ ਦੇ ਨਾਲ ਕਿੰਝ ਰਹਿਣਾ। ਤੇ ਬੇਟਾ ਕੋਈ ਜਿਹੜੇ ਤੁਹਾਡੇ ਉਮਰ ਨੇ ਬੱਚੇ ਜਿਹੜੇ ਗੇਮਾਂ ਸ਼ੇਮਾਂ ਖੇਡਦੇ ਨੇ, ਉਸ ਤੋਂ ਬਾਅਦ ਪਬਜੀ ਖੇਡੇ ਹੋ ਕਦੇ? ਪਹਿਲਾਂ ਇਹ ਦੱਸੋ ਜੀ। ਮੈਨੂੰ ਪਹਿਲੀ ਗੱਲ ਤਾਂ ਫੋਨ ਦਾ ਸ਼ੌਕ ਹੀ ਕੋਈ नहीं। मैं नेज़ाबाजी क्योंकि मेरे वाले साहब माशाल्लाह इतने अच्छे सवार ने ਤਾਂ से मैं फिर नेज़ाबाजी करना ਤੇ ਹੁਣ माशाल्लाह सीखना ਤੇ मेरे दो ही फोकस है, एक पढ़ाई ਤੇ एक नेज़ाबाजी। ਮਾਸ਼ਾਅੱਲਾ। ਤੇ ਆਪਣੇ ਉਮਰ ਬੱਚਿਆਂ ਦੇ ਨਾਂ ਤੇ ਕੋਈ ਪੈਗਾਮ, ਕੋਈ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਨਾਂ ਤੇ ਪੈਗਾਮ, ਕੋਈ ਸੁਸਾਇਟੀ ਦੇ ਨਾਂ ਤੇ ਪੈਗਾਮ? ਜੀ ਮੈਂ ਸਿਰਫ ਇਹ ਆਖਾਂਗਾ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਤੇ ਇਹ ਸ਼ੌਕ ਅੱਛਾ ਨੇਜ਼ਾਬਾਜੀ ਦਾ, ਨਵਾਬਾਂ ਦਾ ਸ਼ੌਕ ਹੈ। ਤੇ ਫੋਨਾਂ ਨੂੰ ਛੱਡੋ, ਟੈਬਾਂ ਨੂੰ ਛੱਡੋ ਤੇ ਐਸ਼ ਖੇਡ ਵੱਲ ਆਓ, ਇਨਸ਼ਾਅੱਲਾ ਤੁਹਾਨੂੰ ਮਜ਼ਾ ਆਵੇਗਾ। ਤੇ ਆਪਣੇ ਨਾਲ ਵੱਡੇ ਸਵਾਰਾਂ ਨੂੰ ਫੋਲੋ ਕਰੋ ਔਰ ਉਹਨਾਂ ਦੀ ਇੱਜ਼ਤ ਕਰੋ ਤਾਂ ਕਿ ਤੁਸੀਂ ਆਉਣ ਵਾਲੇ ਵਕਤ ਵਿੱਚ ਕਾਮਯਾਬ ਹੋ ਸਕੋ। ਜ਼ਬਰਦਸਤ ਜਨਾਬ, ਮਾਸ਼ਾਅੱਲਾ। ਬੜੀ ਖੁਸ਼ੀ ਹੋਈ ਹੈ ਬੱਚੇ ਨਾਲ ਗੱਲਬਾਤ ਕਰਕੇ। ਤੇ ਬੇਟਾ ਨਾਂ ਦੱਸਿਆ ਤੁਸੀਂ ਆਪਣਾ ਅੱਗੇ? जी मैं दसिया उस्मान जावेद। ठीक है। उस्मान जावेद जी बहुत अच्छा बच्चा, अल्लाह ताला इस बच्चे जिंदगी करे। और मैं समझना जिन्होंने बच्चे गल सुननी उस्मान जावेद दी पब जी छड़ देने दे, की ख्याल है? जी वेखो मैं ते एक आम इंसान हाँ ते मैं छड़ा बोल ही सकना, अगों हर इंसान दा अपना अपना शौक होंदा है। हुण मैं जे मैं आखा इंसान कि मैं नेज़ाबाजी नहीं छड़ सकदा ते मैं नहीं छड़ सकदा क्योंकि मैनूं शौक है इस चीज़ दा। हुण जे हुण एक बच्चा है ओनूं फोन दा शौक है ते मैं भी नहीं आ सकदा कि छड्डे। पर मैं आखना कि जे असी देसी माहौल विच आईए ते ओहदे नाल सानूं ज़्यादा सुकून लभदा है
ਤੇ ਸਾਨੂੰ ਦੇਸੀ ਮਾਹੌਲ ਵਿੱਚ ਹੀ ਰਹਿਣਾ ਵੀ ਚਾਹੀਦਾ ਹੈ। ਮੈਂ ਫੋਨ ਦਾ ਕੋਈ ਫਾਇਦਾ ਨਹੀਂ, ਜਿਹੜਾ ਫਾਇਦਾ ਹੈ ਇਸ ਬੰਦਿਆਂ ਵਿੱਚ ਬਹਿਣ ਖਲੋਣ ਦਾ, ਇਹਦੇ ਨਾਲ ਦੁਨੀਆਦਾਰੀ ਦਾ ਪਤਾ ਲੱਗ ਜਾਂਦਾ ਹੈ, ਔਰ ਇਸ ਤੋਂ ਬਾਅਦ ਬੰਦਿਆਂ ਨਾਲ ਬਹਿਣ ਖਲੋਣ ਦਾ ਪਤਾ ਲੱਗ ਜਾਂਦਾ ਹੈ, ਗੱਲਬਾਤ ਕਰਨ ਦਾ ਪਤਾ ਲੱਗ ਜਾਂਦਾ ਹੈ। ਇਹ ਤਾਲੀਮ ਦੇ ਨਾਲ ਤਰਬੀਅਤ ਜਿਹੜੀ ਹੈ ਬਹਿਣ ਨਾਲ ਲੱਭਦੀ ਜੀ ਜਿਸੇ ਵੇਖੋ ਆਪਣੇ ਨਾਲ ਵੱਡੇ ਬੰਦਿਆਂ ਨੂੰ ਵੇਖੀਦਾ ਹੈ ਨਾ, ਤੇ ਆਖਿਰ ਹੈ ਕਿ ਇਨਸਾਨ ਕਿਉਂ ਐਵੇਂ ਫੋਨਾਂ ਨੂੰ ਯੂਜ਼ ਕਰੇ ਤੇ ਕਿਉਂ ਐਵੇਂ ਦੂਸਰੇ ਕੰਮ ਕਰੇ, ਜਦ ਇੱਕ ਆਪਣਾ ਬੰਦੇ ਵੱਡਿਆਂ ਨਾਲ ਕਹਿਣਾ ਗੱਲ ਕਰਦਾ ਹੈ ਤੇ ਵੱਡੇ ਬੰਦਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਜਿਹਦੇ ਨਾਲ ਸਾਨੂੰ ਪਤਾ ਵੀ ਲੱਗਦਾ ਹੈ, ਤਰਬੀਅਤ ਵੀ ਹਾਸਿਲ ਹੁੰਦੀ ਹੈ। ਕੋਈ ਵੱਡਿਆਂ ਦੀਆਂ ਗੱਲਾਂ ਸੁਣੀਏ ਤਾਂ ਹੀ ਪਤਾ ਲੱਗਦਾ ਹੈ ਕਿ ਕਿੰਜ ਬੰਦਾ ਕਾਮਯਾਬ ਹੁੰਦਾ ਜ਼ਿੰਦਗੀ। ਲਓ ਜੀ ਨਾਜ਼ਰੀਨ, ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਤੁਸੀਂ ਇਹ ਬੱਚੇ ਦੀ ਵੀਡੀਓ ਦੇ ਥੱਲੇ ਕਮੈਂਟ ਕੀ ਕਰਦੇ ਹੋ, ਬੱਚੇ ਦੀ ਹੌਸਲਾ ਅਫਜ਼ਾਈ ਕਿਸ ਤਰ੍ਹਾਂ ਕਰਦੇ ਹੋ ਜੀ। ਮਿਹਰਬਾਨੀ।